ਕਿ ਜੀ ਨਾਲਾਗੜ੍ਹ ਦੇ ਇਸ ਜਿਹੜਾ ਧਮਾਕੇ ਕੀਤੇ ਗਏ ਉਸ ਦੀ ਜ਼ਿੰਮੇਵਾਰੀ ਦੋ ਖਾਲਿਸਤਾਨੀ ਆਰਗੇਨਾਈਜੇਸ਼ਨਾਂ ਨੇ ਲਈ ਹੈ, ਜਿਨ੍ਹਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖੁਦ ਹੀ ਉਹ ਕਹਿੰਦੇ ਨੇ ਲਿਟਲ ਨੋਨ ਗਰੁੱਪ ਪੰਜਾਬ ਸੋਵਰਨਿਟੀ ਅਲਾਇੰਸ। ਪਾਕਿਸਤਾਨ ਨੂੰ ਵੀ ਜੋੜ ਦਿਓ, ਅਮਰੀਕਾ ਕੈਨੇਡਾ ਦੂਜੇ ਤੀਜੇ ਨੂੰ ਵੀ ਜੋੜ ਦਿਓ। ਸੋ ਇਹ ਬਿਲਕੁਲ ਇਹਨਾਂ ਦਾ ਆਪਣਾ ਕਾਰ ਹੈ ਔਰ ਇਹ ਦੱਸਣ ਦੇ ਲਈ ਕਿ ਜੀ ਕਿਵੇਂ ਇਹ ਜਿਹੜਾ ਖਤਰਾ ਮੰਡਰਾ ਰਿਹਾ ਸਿਰ ਦੇ ਉੱਤੇ। ਕਿ ਦੋ ਗ੍ਰਿਫਤਾਰੀਆਂ ਹੋਈਆਂ ਨੇ ਪੰਜਾਬ ਔਰ ਹਰਿਆਣੇ ਦੇ ਵਿੱਚ ਜਿਹੜੇ ਜਸੂਸੀ ਦੇ ਲਈ, ਔਰ ਇੱਕ ਜਸੂਸੀ ਕਰਨ ਵਾਲਾ 15 ਸਾਲਾਂ ਦਾ ਮੁੰਡਾ ਹੈ, ਪਠਾਨਕੋਟ ਦਾ ਰਹਿਣ ਵਾਲਾ, ਜਿਹੜਾ ਸੈਂਸਿਟਿਵ ਲੋਕੇਸ਼ਨ ਜਿਹੜੀ ਹੈ ਉਹ ਪਾਕਿਸਤਾਨ ਬੇਸਡ ਜਿਹੜੇ ਹੈਂਡਲਰ ਸੀ ਉਹਨਾਂ ਦੇ ਨਾਲ ਸ਼ੇਅਰ ਕਰ ਰਿਹਾ ਸੀ। ਔਰ ਪੁਲਿਸ ਦੇ ਮੁਤਾਬਕ ਕਿ ਉਹ ਜਿਹੜਾ ਮਾਈਨਰ ਹੈ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਰੈਡੀਕਲਾਈਜ਼, ਉਹਦਾ ਨਾਂ ਨਹੀਂ ਦਿੱਤਾ, ਜ਼ਾਹਰ ਹੈ ਕੋਈ ਸਿੱਖ ਬੱਚਾ ਹੋਏਗਾ। ਹੁਣ 15 ਸਾਲ ਦਾ ਬੱਚਾ ਕਿਹੜਾ ਰੈਡੀਕਲਾਈਜ਼ ਹੋਇਆ, ਕਿਹੜਾ ਪਾਕਿਸਤਾਨ ਦੇ ਹੈਂਡਲਰਸ ਨੂੰ ਕਿਹੜੀ ਇਨਫੋਰਮੇਸ਼ਨ ਦੇ ਰਿਹਾ। 16, 14, 15 ਸਾਲਾਂ ਦਾ ਮੁੰਡਾ ਜਿਹੜਾ ਉਹ ਕਰੇਗਾ ਕਿ ਇੱਕ ਹਨੀ ਟਰੈਪ ਕੀਤਾ ਤੇ ਕਿਹਨੂੰ ਭੇਜਿਆ। ਲੇਕਿਨ ਇਹ ਜਦੋਂ ਮੈਂ ਇਹ ਕਹਿੰਦਾ ਕਿ ਵੀ ਇਹ 26 ਜਨਵਰੀ ਸਿਰ ਤੇ ਆਉਣ ਵਾਲੇ ਦਿਨਾਂ ਜਿਨ੍ਹਾਂ ਨੇ 2-4 ਫੜਨੇ ਨੇ ਹੋਰ ਕਿ ਜੀ ਇਹ ਦਹਿਸ਼ਤਗਰਦ ਸ੍ਰੀਨਗਰ ਤੋਂ ਆਏ ਸੀ, ਇਹ ਵੜਨ ਲੱਗੇ ਸੀ, ਇੱਥੇ ਜਾਣ ਲੱਗੇ ਸੀ, ਉੱਥੇ ਜਾਣ ਲੱਗੇ। ਇਹ ਹੈ ਜਿਹਨੂੰ ਫੀਅਰ ਸਾਈਕੋਸਿਸ ਵੀ ਕ੍ਰੀਏਟ ਕਰੋ, ਆਪਣੀ ਮੁਸਤੈਦੀ ਵੀ ਸ਼ੋਅ ਕਰੋ ਔਰ ਬਿਲਕੁਲ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਜਦੋਂ ਮਰਜ਼ੀ ਫਿਰ ਬਹਾਨਾ ਬਣਾ ਕੇ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦਿਓ ਔਰ ਫਿਰ ਕਹੋ ਕਿ ਜੀ ਦੇਖੋ ਅਸੀਂ ਤਾਂ ਲਗਾਤਾਰਤਾ ਨਾਲ ਇਹ ਗੱਲ ਕਹਿ ਰਹੇ ਸੀ ਔਰ ਇਹਦੇ ਸਾਡੇ ਕੋਲ ਆ ਸਬੂਤ ਨੇ ਜੀ। ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ 26 ਜਨਵਰੀ ਭਾਰਤ ਰਿਪਬਲਿਕਨ ਡੇ ਜਿਉਂ ਜਿਹੜੇ ਨੇੜੇ ਆ ਰਿਹਾ ਹੈ ਤਿਉਂ ਭਾਰਤੀ ਏਜੰਸੀਆਂ ਵੱਲੋਂ ਆਮ ਲੋਕਾਂ ਵਿੱਚ ਖੌਫ ਪੈਦਾ ਕਰਨ ਲਈ ਦਹਿਸ਼ਤਗਰਦੀ ਨਾਲ ਸੰਬੰਧਿਤ ਖਬਰਾਂ ਪਲਾਂਟ ਕੀਤੀਆਂ ਜਾ ਰਹੀਆਂ ਨੇ। ਸੋ ਜ਼ਾਹਿਰ ਹੈ ਕਿ ਇਹਨਾਂ ਖਬਰਾਂ ਵਿੱਚ ਖਾਲਿਸਤਾਨੀ ਅਤੇ ਕਸ਼ਮੀਰੀ ਗਰੁੱਪਾਂ ਨੂੰ ਘੜੀਸਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ 26 ਜਨਵਰੀ ਜਾਂ 15 ਅਗਸਤ ਇਹ 2 ਸਾਲ ਦੇ ਕੈਲੰਡਰ ਦੇ ਪੱਕੇ ਦਿਨ ਨੇ ਜਦੋਂ ਕਿ ਦਿੱਲੀ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਤੇ ਪਰੇਡ ਹੁੰਦੀ ਹੈ, ਸ਼ੋਅ ਆਫ ਸਟਰੈਂਥ, ਫੌਜ, ਏਅਰ ਫੋਰਸ, ਨੇਵੀ, ਉਹਨਾਂ ਦੇ ਆਪਣੇ ਕੰਟਿੰਜੈਂਟ ਹੁੰਦੇ ਨੇ। ਨਾਲ ਦੀ ਨਾਲ ਜਿਹੜੀ ਖਾਸ ਤੌਰ 'ਤੇ ਰਿਪਬਲਿਕ ਡੇ ਪਰੇਡ ਹੈ ਉਹ ਤਾਂ ਸ਼ੋਅ ਆਫ ਡਿਫਰੈਂਟ ਕਲਚਰਸ, ਡਾਈਵਰਸਿਟੀ ਵੀ ਹੁੰਦਾ ਔਰ ਇਹਨਾਂ ਦੋਨਾਂ ਮੌਕਿਆਂ ਦੇ ਖਾਸ ਤੌਰ 'ਤੇ ਰਿਪਬਲਿਕ ਡੇ ਦੇ ਮੌਕੇ ਇਸ ਗੱਲ ਨੂੰ ਇੰਡੀਅਨ ਗੌਰਮੈਂਟ ਯਕੀਨੀ ਬਣਾਉਂਦੀ ਹੈ ਕਿ ਕੋਈ ਵੱਡੇ ਕੱਦ ਕਾਠ ਦਾ ਦੁਨੀਆ ਦਾ ਲੀਡਰ ਜਿਹੜਾ ਸਪੈਸ਼ਲ ਗੈਸਟ ਆਫ ਆਨਰ ਹੋਏ। ਪ੍ਰੈਜ਼ੀਡੈਂਟ ਓਬਾਮਾ ਵੀ ਇਸੇ ਮੌਕੇ ਦੇ ਉੱਤੇ ਹੀ ਜਿਹੜੇ ਨੇ ਉਹ ਚੀਫ ਗੈਸਟ ਬਣੇ ਸੀ। ਇਸ ਵਾਰ ਯੂਰਪੀਅਨ ਯੂਨੀਅਨ ਦੀ ਮੁਖੀ ਨੂੰ ਜਿਹੜਾ ਉਹ ਸੱਦਿਆ ਹੋਇਆ ਐਜ਼ ਏ ਚੀਫ ਗੈਸਟ। ਲੇਕਿਨ ਇਹ ਤਾਂ ਉਹਨਾਂ ਦਾ ਅੰਗਰੇਜ਼ਾਂ ਦੀਆਂ ਬਣਾਈਆਂ ਇਮਾਰਤਾਂ 'ਚ ਅੰਗਰੇਜ਼ਾਂ ਦੀ ਬਣਾਈ ਸਾਰੀ ਟ੍ਰੈਡੀਸ਼ਨ ਨੂੰ ਉਸ ਦੇ ਉੱਤੇ ਹਿੰਦੂਤਵਾ ਦਾ ਭਗਵਾ ਰੰਗ ਚਾੜ ਕੇ ਮਾਰਕੀਟਿੰਗ ਕਰਦੇ ਨੇ। ਲੇਕਿਨ ਸਾਡੇ ਲਈ ਇਹ ਹੁੰਦਾ ਵੀ ਜਿਉਂ ਹੀ ਇਹ 26 ਜਨਵਰੀ ਜਾਂ 15 ਅਗਸਤ ਆਉਂਦਾ ਉਸ ਤੋਂ ਕੁਛ ਦਿਨ ਪਹਿਲਾਂ, ਕੁਛ ਹਫ਼ਤੇ ਪਹਿਲਾਂ ਤੁਸੀਂ ਮੀਡੀਆ ਦੇ ਵਿੱਚ ਇਹ ਖਬਰਾਂ ਦੇਖਣੀਆਂ ਸ਼ੁਰੂ ਕਰ ਦਿੰਦੇ ਹੋ ਕਿ ਜੀ ਕਸ਼ਮੀਰੀ ਤੇ ਖਾਲਿਸਤਾਨੀ ਤੇ ਦਹਿਸ਼ਤਗਰਦੀ ਹੋ ਸਕਦੀ ਹੈ, 4 ਆ ਕੇ ਵੜ ਗਏ ਪੰਜਾਬ 'ਚ, ਹੁਣ ਦਿੱਲੀ 'ਚ ਪਹੁੰਚ ਗਏ, ਹੁਣ ਇਹ ਹੋਏਗਾ ਉਹ ਹੋਏਗਾ। ਉਹਨਾਂ ਨੇ ਇੱਕ ਟੈਰਰਿਜ਼ਮ ਦਾ ਲਫ਼ਜ਼ ਇਸਤੇਮਾਲ ਕਰਕੇ ਇੱਕ ਫੀਅਰ ਫੈਕਟਰ ਔਰ ਉਸ ਸਾਰੇ ਦੇ ਨਾਲ ਜਿਹੜਾ ਕਿਸੇ ਵੀ ਰੀਅਲ ਗੱਲ ਦਾ ਤਾਂ ਲਾਗਾ ਦੇਗਾ ਨਹੀਂ ਹੁੰਦਾ ਕਿਉਂਕਿ ਲੇਕਿਨ ਇਹ ਇੱਕ ਡਰ ਪੈਦਾ ਔਰ ਇਹ ਵੀ ਆਪਣੀ ਉਹਨਾਂ ਨੇ ਇਹ ਰੱਖਣੇ ਕਿ ਜੀ ਦੇਖੋ ਸਾਡੀ ਮੁਸਤੈਦੀ ਨੇ ਜਿਹੜਾ ਹੈ ਉਹਨੂੰ ਬਿਲਕੁਲ ਪੀਸਫੁਲ ਬਣਾ ਦਿੱਤਾ, ਅਦਰਵਾਈਜ਼ ਤਾਂ ਇੱਥੇ ਵੱਡੇ ਪੈਮਾਨੇ 'ਤੇ ਜਿਹੜਾ ਕੁਛ ਹੋਣਾ ਸੀ। ਹੁਣ ਕਿਉਂਕਿ 26 ਜਨਵਰੀ ਆ ਰਿਹਾ, ਅੱਜ ਅਸੀਂ 6 ਜਨਵਰੀ ਨੂੰ ਇਹ ਗੱਲ ਕਰ ਰਹੇ। 2 ਖਬਰਾਂ ਜਿਹੜੀਆਂ ਮੇਰੀ ਨਜ਼ਰ 'ਚੋਂ ਗੁਜ਼ਰੀਆਂ, ਇੱਕ ਤਾਂ ਭਾਵੇਂ ਕੁਛ ਦਿਨ ਪਹਿਲਾਂ ਸੀ ਲੇਕਿਨ ਉਹਦੀ ਡੀਟੇਲ ਹੁਣ ਹੋਰ ਆਏ ਕਿ ਹਿਮਾਚਲ ਦੇ ਵਿੱਚ ਜਿਵੇਂ ਨਾਲਾਗੜ੍ਹ ਇਹ ਪੁਰਾਣੀ ਰਿਆਸਤ ਨੂੰ ਹੰਡੂਰ ਰਿਆਸਤ ਕਹਿੰਦੇ ਸੀ, ਇਹ ਪਟਿਆਲੇ ਵਾਲਿਆਂ ਦੇ ਪ੍ਰਭਾਵ ਥੱਲੇ ਵੀ ਰਹੀ ਔਰ ਇਹ ਬਿਲਕੁਲ ਪੰਜਾਬ ਦੇ ਪੰਜਾਬੀ ਸਪੀਕਿੰਗ ਏਰੀਆ ਲੇਕਿਨ ਇਹ 1966 ਦੇ ਵਿੱਚ ਨਾਲਾਗੜ੍ਹ ਹਿਮਾਚਲ 'ਚ ਦਿੱਤਾ ਗਿਆ। ਔਰ ਪਿਛਲੇ ਦਿਨਾਂ 'ਚ ਸੀ ਕਿ ਨਾਲਾਗੜ੍ਹ ਦੇ ਵਿੱਚ ਇੱਕ ਜਿਹੜਾ ਉਹ ਬਲਾਸਟ ਹੋਇਆ ਜਿਹਦੇ 'ਚ ਖਿੜਕੀਆਂ ਟੁੱਟ ਗਈਆਂ, ਦੂਜਾ ਹੋਇਆ ਹਾਲਾਂਕਿ ਕੋਈ ਡੈਥ ਨਹੀਂ ਹੋਈ। ਔਰ ਹੁਣ ਇਹ ਹੈ ਕਿ ਨਾਲਾਗੜ੍ਹ ਬਲਾਸਟ 2 ਗਰੁੱਪਸ ਕਲੇਮ ਰਿਸਪੌਂਸਿਬਿਲਿਟੀ
ਹਿਮਾਚਲ ਪੁਲਿਸ ਸਕੈਨ CCTV ਫੁਟੇਜ ਟੂ ਨੈਬ ਐਕਿਊਜ਼ਡ ਕਿ ਜੀ ਨਾਲਾਗੜ੍ਹ ਦੇ ਇਸ ਜਿਹੜਾ ਧਮਾਕੇ ਕੀਤੇ ਗਏ ਉਸ ਦੀ ਜ਼ਿੰਮੇਵਾਰੀ 2 ਖਾਲਿਸਤਾਨੀ ਆਰਗੇਨਾਈਜੇਸ਼ਨਾਂ ਨੇ ਲਈ ਹੈ, ਜਿਨ੍ਹਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖੁਦ ਹੀ ਉਹ ਕਹਿੰਦੇ ਨੇ ਲਿਟਲ ਨੋਨ ਗਰੁੱਪ ਪੰਜਾਬ ਸੋਵਰਨਿਟੀ ਅਲਾਇੰਸ, ਕਿ ਬੱਬਰ ਖਾਲਸਾ ਔਰ ਪੰਜਾਬ ਸੋਵਰਨਿਟੀ ਅਲਾਇੰਸ ਨੇ ਇਸ ਐਕਸਪਲੋਜਨ ਦੀ ਜਿਹੜੀ ਨਾਲਾਗੜ੍ਹ 'ਚ ਹੋਈ ਉਹਦੀ ਜ਼ਿੰਮੇਵਾਰੀ ਲਈ ਹੈ। ਔਰ ਉਸ ਪੋਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਐਕਸਪਲੋਸਿਵ ਡਿਵਾਈਸ ਜਿਹੜੀ ਹੈ ਇੰਪਰੋਵਾਈਜ਼ਡ ਯੂਜ਼ ਕੀਤੀ ਬਲਾਸਟ, ਕਿਉਂਕਿ ਇਹ ਇਸ ਲਈ ਕੀਤੀ ਕਿਉਂਕਿ ਨਾਲਾਗੜ੍ਹ ਔਰ ਇਹ ਸਾਰੀ ਬੈਲਟ ਦੇ ਵਿੱਚ ਸਿੰਥੈਟਿਕ ਡਰੱਗਸ ਜਿਹੜੀਆਂ ਨੇ ਉਹ ਮੈਨੂਫੈਕਚਰ ਕੀਤੀਆਂ ਜਾ ਰਹੀਆਂ ਹਿਮਾਚਲ ਪ੍ਰਦੇਸ਼ ਵੱਲੋਂ, ਜਿਹੜੀਆਂ ਪੰਜਾਬ ਦੇ ਵਿੱਚ ਸਮਗਲ ਕੀਤੀਆਂ ਜਾਂਦੀਆਂ ਪੰਜਾਬ ਦੇ ਯੂਥ ਨੂੰ ਡਰੱਗੀ ਬਣਾਉਣ ਦੇ ਲਈ, ਔਰ ਅਸੀਂ ਇਹਨਾਂ ਨੂੰ ਇਹ ਵਾਰਨਿੰਗ ਦੇ ਤੌਰ ਦੇ ਉੱਤੇ ਦੇ ਰਹੇ। ਸੋ ਜੇ ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਅੱਗੋਂ ਹੋਰ ਫਿਰ ਐਕਸ਼ਨ ਕੋਈ ਨਾ ਲਿਆ ਗਿਆ ਤੇ ਫਿਰ ਅਸੀਂ IEDs would be planted in vehicles and headquarters of the police administration, ਕਿ ਵੀ ਅਸੀਂ ਤੁਹਾਡੇ ਹੈੱਡਕੁਆਰਟਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ 'ਚ ਵੀ ਇਹ ਜਿਹੜਾ ਇਹਨੂੰ ਪਲਾਂਟ ਕਰਾਂਗੇ। ਔਰ ਇਹ ਜਿਹੜੀ ਹੈ ਕੋਈ ਪੁਲਿਸ ਨੇ ਇਹਦੇ ਤੇ ਰਿਐਕਟ ਨਹੀਂ ਕੀਤਾ, ਸਿਰਫ ਉਹਨਾਂ ਨੇ ਇਹ ਕਿਹਾ ਕਿ ਜੀ ਫੋਰੈਂਸਿਕ ਸਾਇੰਸ ਲੈਬੋਰਟਰੀ ਟੀਮ ਨੂੰ ਅਸੀਂ ਸੱਦਿਆ ਜਿਹੜੀ ਨੈਸੈਸਰੀ ਸੈਂਪਲ ਇਕੱਠੇ ਕਰ ਰਹੇ ਨੇ। CCTV ਕੈਮਰੇ ਜਿਹੜੇ ਨੇ ਉਹਨਾਂ ਨੂੰ ਵੀ ਅਸੀਂ ਘੋਖ ਰਹੇ। ਔਰ ਇਹ ਨਵੇਂ ਸਾਲ ਦੇ ਮੌਕੇ ਦੇ ਉੱਤੇ 31 ਦਸੰਬਰ ਦੀ ਰਾਤ ਨੂੰ ਇਹ ਧਮਾਕਾ ਹੋਇਆ ਕਿ ਇੰਨਾ ਜ਼ੋਰਦਾਰ ਸੀ ਕਿ ਲੋਕ ਜਿਹੜੇ ਬਿਸਤਰਿਆਂ ਤੋਂ ਉੱਠ ਕੇ ਬਾਹਰ ਨਿਕਲ ਆਏ। ਔਰ ਪੁਲਿਸ ਸਟੇਸ਼ਨ ਹਿਮਾਚਲ ਪ੍ਰਦੇਸ਼ ਸੋਲਨ ਡਿਸਟ੍ਰਿਕਟ ਦੇ ਨੇੜੇ ਇਹ ਹੋਇਆ, ਨਾਲਾਗੜ੍ਹ ਦੇ ਨਾਲ ਜੁੜਿਆ ਹੋਇਆ। ਔਰ ਇਹ ਜਿਹੜਾ ਪੁਲਿਸ ਸਟੇਸ਼ਨ ਹੈ ਇਹ ਇੰਨਾ ਮਜ਼ਬੂਤ ਹੈ ਕਿ ਲੇਕਿਨ ਇਹਦੇ ਬਾਵਜੂਦ ਨੀਅਰ ਬਾਈ ਬਿਲਡਿੰਗਾਂ ਦੀਆਂ ਵਿੰਡੋਜ਼ ਉੜ ਗਈਆਂ। ਔਰ 40 ਮੀਟਰ ਅਵੇ ਜਿਹੜਾ ਆਰਮੀ ਕੈਂਟੀਨ ਹੈ ਉਹ ਵੀ ਉਹਦੇ 'ਚ ਵੀ ਕਰੈਕ ਪਏ। ਔਰ ਇਹ 400 ਤੋਂ 500 ਮੀਟਰ ਤੱਕ ਇਸ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਨਾਲਾਗੜ੍ਹ ਪੁਲਿਸ ਨੇ ਕੇਸ ਰਜਿਸਟਰ ਕੀਤਾ। ਔਰ ਇਹ ਜਿਹੜੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਡਿਵਾਈਸ ਦੇ ਨਾਲ ਹੀ ਧਮਾਕੇ ਹੋਏ ਸੀ। ਔਰ ਇਹ ਪਾਕਿਸਤਾਨ ਦੀ ਸਾਜ਼ਿਸ਼ ਲੱਗਦੀ ਹੈ, ਅਟੈਂਪਟਿੰਗ ਟੂ ਡਿਸਟਰਬ ਪੀਸ ਐਂਡ ਕਲੇਮਿੰਗ ਦੈਟ ਦ ਮਾਸਟਰਮਾਈਂਡਸ ਆਫ ਸਚ ਅਟੈਕਸ ਵਰ ਆਪਰੇਟਿੰਗ ਫਰੋਮ ਨਾਰਥ ਅਮਰੀਕਾ, ਯੂਰਪ, ਸਾਊਥ ਈਸਟ ਏਸ਼ੀਆ ਐਂਡ ਗਲਫ ਕੰਟਰੀਜ਼। ਪਾਕਿਸਤਾਨ ਨੂੰ ਵੀ ਜੋੜ ਦਿਓ, ਅਮਰੀਕਾ, ਕੈਨੇਡਾ, ਦੂਜੇ ਤੀਜੇ ਨੂੰ ਵੀ ਜੋੜ ਦਿਓ। ਸੋ ਇਹ ਬਿਲਕੁਲ ਇਹਨਾਂ ਦਾ ਆਪਣਾ ਘਰ ਹੈ ਔਰ ਇਹ ਦੱਸਣ ਦੇ ਲਈ ਕਿ ਜੀ ਕਿਵੇਂ ਇਹ ਜਿਹੜਾ ਖਤਰਾ ਮੰਡਰਾ ਰਿਹਾ ਸਿਰ ਦੇ ਉੱਤੇ। ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਛਾਪੀ, 2 ਅਰੈਸਟਡ ਫਾਰ ਅਲੈਜਡ ਐਸਪਾਇਨੇਜ ਇਨ ਪੰਜਾਬ ਐਂਡ ਹਰਿਆਣਾ, ਕਿ 2 ਗ੍ਰਿਫਤਾਰੀਆਂ ਹੋਈਆਂ ਨੇ ਪੰਜਾਬ ਔਰ ਹਰਿਆਣੇ ਦੇ ਵਿੱਚ ਜਿਹੜੇ ਜਸੂਸੀ ਦੇ ਲਈ। ਔਰ ਇੱਕ ਜਸੂਸੀ ਕਰਨ ਵਾਲਾ 15 ਸਾਲਾਂ ਦਾ ਮੁੰਡਾ ਹੈ, ਪਠਾਨਕੋਟ ਦਾ ਰਹਿਣ ਵਾਲਾ, ਜਿਹੜਾ ਸੈਂਸਿਟਿਵ ਲੋਕੇਸ਼ਨ ਜਿਹੜੀ ਹੈ ਉਹ ਪਾਕਿਸਤਾਨ ਬੇਸਡ ਜਿਹੜੇ ਹੈਂਡਲਰ ਸੀ ਉਹਨਾਂ ਦੇ ਨਾਲ ਸ਼ੇਅਰ ਕਰ ਰਿਹਾ ਸੀ। ਔਰ ਪੁਲਿਸ ਦੇ ਮੁਤਾਬਕ ਕਿ ਉਹ ਜਿਹੜਾ ਮਾਈਨਰ ਹੈ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਰੈਡੀਕਲਾਈਜ਼, ਉਹਦਾ ਨਾਂ ਨਹੀਂ ਦਿੱਤਾ ਹੈ, ਜ਼ਾਹਰ ਹੈ ਕੋਈ ਸਿੱਖ ਬੱਚਾ ਹੋਏਗਾ। ਹੁਣ 15 ਸਾਲ ਦਾ ਬੱਚਾ ਕਿਹੜਾ ਰੈਡੀਕਲਾਈਜ਼ ਹੋਇਆ, ਕਿਹੜਾ ਪਾਕਿਸਤਾਨ ਦੇ ਹੈਂਡਲਰਸ ਨੂੰ ਕਿਹੜੀ ਇਨਫੋਰਮੇਸ਼ਨ ਦੇ ਰਿਹਾ ਹੈ। ਦ ਐਕਿਊਜ਼ਡ ਹੈਜ਼ ਬੀਨ ਇਨ ਕੰਟੈਕਟ ਵਿਦ ਪਾਕਿਸਤਾਨੀ ਹੈਂਡਲਰਸ ਫॉर द पास्ट 1 year and was providing information concerning the country's security to Pakistan's military officers, ISI and frontal organizations running terror modules in that country. Pathankot senior superintendent police said. ਹੁਣ ਉਹ ਕਹਿ ਰਿਹਾ ਜੀ ਹੁਣ ਜੇ ਹੁਣ 15 ਸਾਲ 14 ਸਾਲਾਂ ਦਾ ਮੁੰਡਾ ਕਿਹੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਉਹਦੇ ਕੋਲ ਹੈ ਤੇ ਉਹ ਪਾਕਿਸਤਾਨ ਦੇ ਹੈਂਡਲਰਸ ਤੱਕ ਉਹ ਪਹੁੰਚਾ ਰਿਹਾ। ਉਹਨਾਂ ਨੇ ਕਿਹਾ ਕਿ ਜੀ ਉਹਦੇ ਮੁੰਡੇ ਦਾ ਪਿਓ 1 ਸਾਲ ਪਹਿਲਾਂ ਮਰ ਗਿਆ ਸੀ, ਉਹ ਜੰਮੂ ਕਸ਼ਮੀਰ 'ਚ ਕੰਮ ਕਰਦਾ ਸੀ ਔਰ ਇਸ ਤੋਂ ਉਹਦਾ ਦਿਮਾਗ ਥੋੜ੍ਹਾ ਜਿਹਾ ਹਿੱਲ ਗਿਆ ਔਰ ਉਹ ਔਨਲਾਈਨ ਵੀ ਮਾਈਨਰ ਹੈ ਭਾਵੇਂ, ਔਰ ਟਰੈਪ 'ਚ ਫਸ ਗਿਆ ਪਾਕਿਸਤਾਨੀ ਹੈਂਡਲਰਸ ਦੇ ਸੋਸ਼ਲ ਮੀਡੀਆ 'ਚ ਔਰ ਉਹਦੇ ਨਾਲ ਕੰਟੈਕਟ ਹੋਇਆ ਔਰ ਇਹ ਸਾਰਾ ਕਰ ਰਿਹਾ। ਫਿਰ ਦੂਸਰਾ ਕੇਸ ਜਿਹਦੇ 'ਚ ਉਹਨਾਂ ਨੇ ਹਿੰਦੂ ਨਾਂ ਦਿੱਤਾ ਹੈ, ਸੁਨੀਲ ਕੁਮਾਰ, ਹਰਿਆਣਾ ਪੁਲਿਸ ਨੇ ਉਹਨੇ ਕਿਹਾ ਜੀ ਉਹ ਇੰਟਰਨੈਟ ਦੇ ਉੱਤੇ ਇੱਕ ਪਾਕਿਸਤਾਨੀ ਬੀਬੀ ਦੇ ਇਸ਼ਕ ਦੇ ਵਿੱਚ ਫਸ ਗਿਆ, ਉਹਨੂੰ ਹਨੀ ਟਰੈਪ ਕਹਿੰਦੇ ਨੇ ਕਿ ਉਹ ਇੰਟੈਲੀਜੈਂਸ ਲਈ ਕੰਮ ਕਰਦੀ ਹੈ। ਔਰ ਉਹਦੇ ਰਾਹੀਂ ਫਿਰ ਉਹਨੇ ਸੁਨੀਲ ਕੁਮਾਰ ਨੇ ਜਿਹੜਾ ਅੰਬਾਲਾ ਜ਼ਿਲ੍ਹੇ ਦੇ ਸਬਕਾ ਵਿਲੇਜ ਦਾ ਰਹਿਣ ਵਾਲਾ ਹੈ, ਹੀ ਇਜ਼ ਇਨ ਕੰਟੈਕਟ ਵਿਦ ਅ ਪਾਕਿਸਤਾਨ ਬੇਸਡ ਵੂਮਨ ਔਨ ਸੋਸ਼ਲ ਮੀਡੀਆ ਫॉर द पास्ट 7 months, ਪਿਛਲੇ 7 ਮਹੀਨਿਆਂ ਤੋਂ ਉਹਦੇ ਨਾਲ ਇਨ ਟੱਚ ਸੀ। ਥਰੂ ਟੈਕਨੀਕਲ ਐਵੀਡੈਂਸ ਵੀ ਫਾਊਂਡ ਦੈਟ ਦ ਅਕਿਊਜ਼ਡ ਵਾਜ਼ ਇਨ ਟੱਚ ਵਿਦ ਅ ਕੰਟਰੈਕਟਰ ਵਰਕਿੰਗ ਐਟ ਦ 에ਅਰ ਫੋਰਸ ਸਟੇਸ਼ਨ
ਉਹ ਜਿਹੜਾ 에ਅਰ ਫੋਰਸ ਸਟੇਸ਼ਨ ਤੇ ਕੰਮ ਕਰਦਾ ਕੰਟਰੈਕਟਰ ਸੀ ਉਹਦੇ ਨਾਲ ਇਨ ਟੱਚ ਸੀ। ਉੱਥੋਂ ਫੋਟੋਗ੍ਰਾਫਸ ਤੇ ਦੂਜੀਆਂ ਵੀਡੀਓਜ਼ ਲੈ ਕੇ ਉਸ ਔਰਤ ਨੂੰ ਸੋਸ਼ਲ ਮੀਡੀਆ ਤੇ ਭੇਜ ਰਿਹਾ ਸੀ। ਔਰ ਇਹ ਸਾਰੇ ਦੇ ਥੱਲੇ ਜਿਹੜਾ ਉਹ DSP ਕ੍ਰਾਈਮ ਤੇ ਪੁਰਾਣੇ ਇਹ ਬਿਲਕੁਲ ਪਲਾਂਟਡ ਸਟੋਰੀਜ਼ ਨੇ ਵੀ ਕਿਹੜਾ ਅੱਜ ਕੱਲ੍ਹ ਜਦੋਂ ਕਿ ਸੈਟੇਲਾਈਟ ਆ ਗਏ। ਇੱਕ ਜ਼ਮਾਨਾ ਸੀ ਹੁੰਦਾ ਸੀ ਜੀ ਕੋਈ ਜਸੂਸ ਹੈ ਕੋਈ, ਹੁਣ ਤਾਂ ਹਰ ਚੀਜ਼ ਤੁਹਾਡੇ ਗੂਗਲ ਜੀ ਮਹਾਰਾਜ ਤੁਹਾਨੂੰ ਦੱਸ ਦਿੰਦੇ ਨੇ। ਸੈਟੇਲਾਈਟਸ ਛੱਡੀਆਂ ਹੋਈਆਂ ਸਾਰਿਆਂ ਦੇ ਕੋਲ ਹੈ। ਔਰ 16 14 15 ਸਾਲਾਂ ਦਾ ਮੁੰਡਾ ਜਿਹੜਾ ਉਹ ਕਰੇਗਾ ਕਿ ਇੱਕ ਹਨੀ ਟਰੈਪ ਕਿਹਨੇ ਹਨੀ ਟਰੈਪ ਕੀਤਾ ਤੇ ਕਿਹਨੇ ਕਿਹਨੂੰ ਭੇਜਿਆ। ਲੇਕਿਨ ਇਹ ਜਦੋਂ ਮੈਂ ਇਹ ਕਹਿੰਦਾ ਕਿ ਵੀ ਇਹ 26 ਜਨਵਰੀ ਸਿਰ ਤੇ ਆਉਣ ਵਾਲੇ ਦਿਨਾਂ ਜਿਨ੍ਹਾਂ ਨੇ 2-4 ਫੜਨੇ ਨੇ ਹੋਰ ਕਿ ਜੀ ਇਹ ਦਹਿਸ਼ਤਗਰਦ ਸ੍ਰੀਨਗਰ ਤੋਂ ਆਏ ਸੀ, ਇਹ ਵੜਨ ਲੱਗੇ ਸੀ, ਇੱਥੇ ਜਾਣ ਲੱਗੇ ਸੀ, ਉੱਥੇ ਜਾਣ। ਇਹ ਹੈ ਜਿਹਨੂੰ ਫੀਅਰ ਸਾਈਕੋਸਿਸ ਵੀ ਕ੍ਰੀਏਟ ਕਰੋ, ਆਪਣੀ ਮੁਸਤੈਦੀ ਵੀ ਸ਼ੋਅ ਕਰੋ ਔਰ ਬਿਲਕੁਲ ਪਾਕਿਸਤਾਨ ਦੇ ਖਾਤੇ 'ਚ ਪਾ ਕੇ ਜਦੋਂ ਮਰਜ਼ੀ ਫਿਰ ਬਹਾਨਾ ਬਣਾ ਕੇ ਕੋਈ ਫਾਲਸ ਫਲੈਗ ਆਪਰੇਸ਼ਨ ਕਰ ਦਿਓ ਔਰ ਫਿਰ ਕਹੋ ਕਿ ਜੀ ਦੇਖੋ ਅਸੀਂ ਤਾਂ ਲਗਾਤਾਰਤਾ ਨਾਲ ਇਹ ਗੱਲ ਕਹਿ ਰਹੇ ਸੀ ਔਰ ਇਹਦੇ ਸਾਡੇ ਕੋਲ ਆਹ ਸਬੂਤ ਨੇ ਜੀ। ਆ ਕੇਸ ਨੰਬਰ 1, ਕੇਸ ਨੰਬਰ 2, ਕੇਸ ਨੰਬਰ 3। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲੇ ਵਿਊਅਰ ਨੇ ਗੁਸਕੇ ਜੀ, ਇਹ ਸਾਨੂੰ ਜਿਹੜੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੀ ਵੀ, ਗੈਲੀਜਾਰ ਜੀ ਵੀ ਔਰ ਫਿਰ ਇਸੇ ਤਰ੍ਹਾਂ ਅਨੂਪਾ ਜੀ ਔਰ ਸੋਨਮਾਲ ਜੀ, ਇੰਦਰ ਜੀਤ ਸਿੰਘ ਜੀ ਸੰਧੂ ਔਰ ਫਿਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਬੜੇ ਪਿਆਰ ਨਾਲ ਫਤਿਹ ਬੁਲਾਉਂਦੇ ਨੇ ਔਰ ਪ੍ਰਣਾਮ ਸ਼ਹੀਦਾਂ ਨੂੰ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰਜੀਤ ਸੈਣੀ ਜੀ ਵੀ ਔਰ ਗੈਲੀਜਾਰ ਜੀ ਕਹਿੰਦੇ ਨੇ ਸਾਰੇ ਵੀਰ ਜਿਹੜੇ ਪੰਜਾਬੀ ਵਿੱਚ ਟਿੱਪਣੀ ਕਰਨ ਦੀ ਕੋਸ਼ਿਸ਼ ਕਰੋ ਜੀ। ਔਰ ਮੁਹੰਮਦ ਜਾਕੂਬ ਜੀ ਆਏ ਨੇ, ਇਹ ਵੀ ਕਹਿੰਦੇ ਨੇ ਕਿ ਬਸ ਬਹੁਤ ਹੋ ਚੁੱਕਾ, दुनिया के हालात बदल रहे हैं, इस साल खालिस्तान बन जाएगा, खालसा फॉर खालिस्तान, खालिस्तान जिंदाबाद। आमीन। और फिर इसी तरह कहते हैं कि भारत माता के एक ही इलाज है, खालिस्तान जिंदाबाद। और हाँ जी, फिर कहते सुना है कि यूएई ने इंडिया के साथ डिफेंस डील कर ली है, जहाँ ये सच है डॉक्टर साहब? नहीं मैं देखी नहीं है खबर। हालांकि जॉइंट एक्सरसाइजेस की उन्होंने, मिलिट्री एक्सरसाइजेस, डील नहीं लगता है। हाँ जी, कोई खबर आई नहीं है। गुरविंदर मान जी भी और नीरज सिंह जी भी, फिर इस तरह बसरा जी भी, फिर इसी तरह साढ़े को है ने अब्दुल वहीद जी भी। ये भी डॉक्टर साहब जिस काम के लिए आप मेहनत कर रहे हैं वे काम मोदी जल्दी करने वाला है। बिल्कुल साडा ਅਸੀਂ ਤਾਂ ਠੇਕੇ ਤੇ ਦਿੱਤਾ ਹੋਇਆ, ਸਾਡਾ ਕੰਮ ਇਹੀ ਕਰ ਰਹੇ। ਹਾਂਜੀ, ਔਰ ਗੁਰਵਿੰਦਰ ਮਾਨ ਜੀ ਵੀ ਕਹਿੰਦੇ ਨੇ ਕਿ ਟਰੰਪ ਸਾਹਿਬ ਜੀ ਨੇ ਬੇਨਤੀ ਕੀ ਕਹਿੰਦੇ, ਟਰੰਪ ਸਾਹਿਬ ਜੀ ਨੂੰ ਬੇਨਤੀ ਹੈ ਕਿ ਭਾਰਤ ਵੱਲ ਵੀ ਧਿਆਨ ਦੇਣ, ਮੋਦੀ ਤੇ ਤੜੀ ਪਾਰ ਨੂੰ ਚੁੱਕ, ਭਾਰਤ ਵਿੱਚ ਕੋਈ ਲੋਕਤੰਤਰ ਨਹੀਂ ਹੈ, ਲੋਕਾਂ ਜੀਣਾ ਮਾਹੌਲ ਕੀਤਾ ਹੋਇਆ ਹੈ। ਨਹੀਂ ਬਿਲਕੁਲ, ਉਹ ਤੜੀ ਪਾਰ ਜਿਹੜਾ ਉਹ ਅਮਿਤ ਸ਼ਾਹ ਦਾ ਨਾਂ ਹੀ ਹੈ ਨਾ। ਉਹ ਵੈਸੇ ਪ੍ਰਿਥਵੀਰਾਜ ਚਵਨ ਜਿਹੜਾ ਇਹਨਾਂ ਦਾ ਸਾਬਕਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਉਹਨੇ ਕਿਹਾ ਵੀ ਫਿਕਰ ਕਰੋ ਜੇ ਮੋਦੀ ਨੂੰ ਵੀ ਲੈ ਗਏ ਚੁੱਕ ਕੇ ਤਾਂ ਫਿਰ ਕੀ ਕਰੋਗੇ ਤੁਸੀਂ? ਕੀ ਕਰੋਗੇ? ਹਾਂਜੀ, ਡਾਕਟਰ ਪਰਮਜੀਤ ਸਮਰਾ ਜੀ ਵੀ ਕਹਿੰਦੇ ਨੇ ਕਿ ਟਰੰਪ ਦਾ ਅਗਲਾ ਨਿਸ਼ਾਨਾ ਕੌਣ ਹੈ ਜੀ? ਇਹ ਹੁਣ ਟਰੰਪ ਨੂੰ ਹੀ ਪਤਾ ਹੈ। मोहम्मद जाकूब जी कहते बगैर कहते बेशक कश्मीर और पंजाब का खंजीर इंडिया का बिल्कुल भी कोई ताल्लुक नहीं है, धोती टोपी जमुना पार। नासिर चौधरी भी कहते हैं मोहम्मद जाकूब मोदी भारत के 20 देश बनाने वाला है जी। और इसी तरह डॉक्टर परमजीत समरा टुकड़े होने हैं। हाँ जी, ठीक है। हाँ जी, डॉक्टर परमजीत समरा जी कहते हैं कि भारत क्यूबा कंबोडिया मैक्सीको ਜਾਂ ਫਿਰ ਈਰਾਨ, ਇਹ ਜਿਹੜਾ ਨਿਸ਼ਾਨਾ ਉਹਨਾਂ ਕਿਹਾ ਹੈ। ਹਾਂ, ਈਰਾਨ ਜ਼ਿਆਦਾ ਵਲਨਰੇਬਲ ਹੈ ਇਹਨਾਂ ਸਾਰਿਆਂ ਚੋਂ। ਬਿਲकुल। और फिर इसी तरह अब्दुल वहीद जी कहते हैं कि भाई जाकूब आप जिस दिल लगी से कहते सच्चो सच प्रोग्राम देखते हैं, कहते दिन की जड़ी थकान है दूर हो जाती है, और नेबर के साथ हिंदी मातरी पंजाब हिमाचल उन्होंने किया। और फिर इसी तरह कहते हैं कि इंडिया इस वक्त बारूद के कहते ढेर पे है और कभी भी फट सकता है, कहते आई लव मोदी जी। और इसी तरह लखविंदर सिंह जी भी, नासिर चौधरी जी भी, इन्होंने उर्दू च लिखा है। सो फिर इसी तरह मोहम्मद जाकूब जी कहते जे ही तो मैं पूछ रहा हूँ कि कब कश्मीर आज़ाद होगा और खालिस्तान बनेगा, कब बिहार और असम आज़ाद होंगे? और देखो ये तो इंडिया का हशर सोवियत यूनियन यूगोस्लाविया वाला होएगा।
ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ, ਯੂਗੋਸਲਾਵੀਆ ਦੇ 7 ਹੋਏ, ਇਹਨਾਂ ਦੇ 15 ਤੋਂ 20 ਹੋਣਗੇ ਮਿਨੀਮਮ, ਔਰ ਜਾ ਰਹੇ ਨੇ ਉਸੇ ਡਾਇਰੈਕਸ਼ਨ ਜਾ ਰਹੇ ਨੇ। ਹੌਸਲਾ ਰੱਖੋ। हाँ जी। और अब्दुल वहीद जी कहते हैं कि गोदी मीडिया के मुताबिक मोदी विदेश नीति इतनी ज़्यादा कामयाब प्लानिंग है कि शेर के उत्तर 56 लाल पता नहीं की कहना चाहते हैं, सॉरी ਉਹ ਬਿਲਕੁਲ ਝੂਠ ਆਪਣੇ ਲੋਕਾਂ ਨੂੰ ਪਰੋਸ ਰਹੇ ਨੇ। ਪਰ ਹੁਣ ਜਦੋਂ ਈਵਨ ਦਾ ਹਿੰਦੂ ਵਰਗੀ ਅਖਬਾਰ ਜੇ ਇਨਵੈਸਟੀਗੇਟਿਵ ਸਟੋਰੀ ਕਰਦੀ ਹੈ, ਲੋਕਾਂ ਨੂੰ ਪਤਾ ਲੱਗ ਰਿਹਾ ਹੁਣ ਇਹਨਾਂ ਦਾ ਝੂਠ ਘੱਟ ਵਿਕਦਾ, ਅਜੇ ਵਿਕਦਾ ਤਾਂ ਹੈ। ਬਿਲਕੁਲ। ਔਰ ਫਿਰ ਇਸ ਤਰ੍ਹਾਂ ਮੁਹੰਮਦ ਜੋਕੂਮ ਜੀ ਵੀ ਇਹਨਾਂ ਦੀ ਮੇਰੇ ਖਿਆਲ ਟਰਾਂਸਲੇਟ ਕਰ ਰਹੇ ਨੇ, ਜਿਹੜੇ ਵਾਹਿਦ ਜੀ ਹੋਰਾਂ ਨੇ ਸਾਨੂੰ ਮੈਸੇਜ ਲਿਖੇ ਨੇ ਕਿ ਅब्दुल वहीद कहते हैं इंडिया के साथ अब तख्ता और ताकत ਜਾਂ ਆਰ ਜਾਂ ਪਾਰ ਹੋਣਾ चाहिए। और नहीं ਹੁਣ ਆਰ ਪਾਰ ਹੀ ਹੈ ਜੀ। हाँ जी बिल्कुल। इसी तरह नासिर चौधरी जी भी, और फिर इसी तरह साढ़े कोल है राजनप्रीत सिंह जी भी, और फिर जनीर सिंह जी भी, और मोहम्मद याकूब जी कहते हैं कि दिस इज़ अनअवेलेबल के 7 करोड़ हिंदू एक जगह कहते जमा होंगे और कुंभ मेले में शिरकत करेंगे। कहते वहाँ पे वे ये क्या करेंगे कि खाएंगे पिएंगे और बहुत और धर्म सिंह जी भी और बिला फौजी जी भी ਗੰਗਾ ਨੂੰ ਹੋਰ गंदी करनगे। बिक्रमजीत सिंह जी भी सब का बहुत बहुत शुक्रिया, और काला सिंह जी भी, सतनाम सिंह जी भी, और फिर इस तरह रंजीत जी भी, और नासिर चौधरी जी, सब ज़्यादा बहुत बहुत शुक्रिया। सो इस तरह अपने व्यूअर्स को लेने इजाज़त। व्यूअर्स साडे प्रोग्राम का समा इत्थे मुकदा। तुसीं अपनी राय ते सुझाव सानू भेजना भुलना साडे इस पते ते SOS@TV ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਫੋ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।